ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਅੱਲਾਹ ਤਾਲਾ ਨੇ ਕਈ ਨਬੀ ਅਤੇ ਬਾਦਸ਼ਾਹ ਭੇਜੇ। ਉਹਨਾਂ ਵਿੱਚੋਂ ਇੱਕ ਬਜ਼ੁਰਗ ਬਾਦਸ਼ਾਹ ਵੀ ਆਏ। ਉਹ ਬਜ਼ੁਰਗ ਬਾਦਸ਼ਾਹ ਹਰ ਵੇਲੇ ਅੱਲਾਹ ਦੀ ਭਗਤੀ ਕਰਦੇ ਸਨ ਅਤੇ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਦੇ ਸਨ। ਅਤੇ ਉਸੇ ਸਮੇਂ ਦੌਰਾਨ ਇੱਕ ਈਸਾਈਆ ਨਾਮ ਦੇ ਨਬੀ ਵੀ ਆਏ। ਕੁਝ ਸਮੇਂ ਬਾਅਦ ਜਦੋਂ ਉਹ ਬਜ਼ੁਰਗ ਬਾਦਸ਼ਾਹ ਬਿਮਾਰ ਹੋ ਗਏ ਤਾਂ ਅੱਲਾਹ ਤਾਲਾ ਨੇ ਈਸਾਈਆ ਨਬੀ ਨੂੰ ਉਸ ਬਜ਼ੁਰਗ ਬਾਦਸ਼ਾਹ ਕੋਲ ਭੇਜਿਆ ਅਤੇ ਕਿਹਾ ਕਿ ਤੁਸੀਂ ਹੁਣ ਮਰ ਜਾਣਾ ਹੈ। ਨਬੀ ਈਸਾਈਆ ਦਾ ਇਹ ਸੁਨੇਹਾ ਸੁਣ ਕੇ ਉਸ ਬਜ਼ੁਰਗ ਬਾਦਸ਼ਾਹ ਨੇ ਅੱਲਾਹ ਤਾਲਾ ਦੇ ਨਾਲ ਗਿਲੇ ਸ਼ਿਕਵੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਅੱਲਾਹ ਅੱਗੇ ਰੋਣਾ ਗਿੜਗਿੜਾਉਣਾ ਸ਼ੁਰੂ ਕਰ ਦਿੱਤਾ। ਅੱਲਾਹ ਤਾਲਾ ਨੇ ਉਸ ਬਜ਼ੁਰਗ ਬਾਦਸ਼ਾਹ ਦਾ ਰੋਣਾ ਕਬੂਲ ਕੀਤਾ ਅਤੇ ਫਿਰ ਈਸਾਈਆ ਨਬੀ ਨੂੰ ਉਸ ਕੋਲ ਭੇਜਿਆ ਤੇ ਕਿਹਾ ਕਿ ਉਸ ਨੂੰ ਕਹੋ ਕਿ ਉਸ ਦੀ ਉਮਰ 15 ਸਾਲ ਹੋਰ ਵੱਧ ਗਈ ਹੈ। ਇਸ ਤੋਂ ਬਾਅਦ ਉਸ ਮੁਲਕ ਦੇ ਗੁਆਂਢੀ ਮੁਲਕ ਦੇ ਬਾਦਸ਼ਾਹ ਨੂੰ ਉਹਨਾਂ ਦੀ ਬਿਮਾਰੀ ਅਤੇ ਠੀਕ ਹੋਣ ਬਾਰੇ ਪਤਾ ਲੱਗਿਆ। ਉਸ ਮੁਲਕ ਦੇ ਲੋਕ ਆਪਣੇ ਹੀ ਬਣਾਏ ਹੋਏ ਝੂਠੇ ਰੱਬ ਦੀ ਇਬਾਦਤ ਕਰਦੇ ਸਨ। ਜਦੋਂ ਉਸ ਮੁਲਕ ਦੇ ਬਾਦਸ਼ਾਹ ਨੂੰ ਬਜ਼ੁਰਗ ਬਾਦਸ਼ਾਹ ਦੀ ਬਿਮਾਰੀ ਅਤੇ ਠੀਕ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੇ ਕੁਝ ਖਾਸ ਬੰਦੇ ਇੱਕ ਤੋਹਫਾ ਦੇ ਕੇ ਕੁਝ ਖਤਾਂ ਸਮੇਤ ਉਸ ਬਜ਼ੁਰਗ ਬਾਦਸ਼ਾਹ ਕੋਲ ਭੇਜੇ। ਜਦੋਂ ਉਹ ਬਜ਼ੁਰਗ ਬਾਦਸ਼ਾਹ ਕੋਲ ਪਹੁੰਚੇ ਤਾਂ ਉਸ ਬਜ਼ੁਰਗ ਬਾਦਸ਼ਾਹ ਨੇ ਮਹਿਲ ਦੀ ਕੱਲੀ ਚੀਜ਼ ਨੂੰ ਉਹਨਾਂ ਨੂੰ ਵਿਖਾਇਆ। ਤਾਂ ਈਸਾਈਆ ਨਬੀ ਨੇ ਬਜ਼ੁਰਗ ਬਾਦਸ਼ਾਹ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ? ਤਾਂ ਬਜ਼ੁਰਗ ਬਾਦਸ਼ਾਹ ਨੇ ਦੱਸਿਆ ਕਿ ਇਹ ਗੁਆਂਢੀ ਮੁਲਕ ਦੇ ਬਾਦਸ਼ਾਹ ਦੇ ਖਾਸ ਬੰਦੇ ਹਨ। ਮੈਂ ਇਹਨਾਂ ਨੂੰ ਆਪਣਾ ਮਹਿਲ ਵਿਖਾ ਰਿਹਾ ਹਾਂ। ਤਾਂ ਈਸਾਈਆ ਨਬੀ ਨੇ ਉਸ ਬਜ਼ੁਰਗ ਬਾਦਸ਼ਾਹ ਨੂੰ ਕਿਹਾ ਕਿ ਇਹ ਚੰਗਾ ਨਹੀਂ ਹੈ। ਇਹ ਉਹ ਲੋਕ ਹਨ ਜੋ ਤੇਰੇ ਉੱਪਰ ਹਮਲਾ ਕਰਨਗੇ, ਜੋ ਤੈਨੂੰ ਹਰਾ ਦੇਣਗੇ ਅਤੇ ਇਸ ਤੋਂ ਬਾਅਦ ਤੇਰਾ ਧਨ ਦੌਲਤ ਲੁੱਟ ਲੈਣਗੇ। ਤੇਰੇ ਬੱਚਿਆਂ ਨੂੰ, ਤੇਰੀ ਔਲਾਦ ਨੂੰ ਗੁਲਾਮ ਬਣਾ ਲੈਣਗੇ। 15 ਸਾਲਾਂ ਬਾਅਦ ਅੱਲਾਹ ਨੂੰ ਮੰਨਣ ਵਾਲਾ ਉਹ ਬਜ਼ੁਰਗ ਬਾਦਸ਼ਾਹ ਮਰ ਗਿਆ। ਇਸ ਤੋਂ ਬਾਅਦ ਈਸਾਈਆ ਨਬੀ ਨੇ ਉਹਨਾਂ ਲੋਕਾਂ ਅੱਗੇ ਅੱਲਾਹ ਦਾ ਸੁਨੇਹਾ ਪੇਸ਼ ਕੀਤਾ ਅਤੇ ਕਿਹਾ ਕਿ ਹਜ਼ਰਤ ਇਬਰਾਹੀਮ ਦੀ ਔਲਾਦ ਵਿੱਚੋਂ ਜੋ ਅੱਲਾਹ ਦਾ ਸੇਵਕ ਆਵੇਗਾ ਉਹ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਉਹ ਬਹੁਤ ਸਾਰੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਦੇਵੇਗਾ ਅਤੇ ਉਹ ਲੋਕਾਂ ਲਈ ਬਹੁਤ ਜ਼ਿਆਦਾ ਦੁੱਖ ਬਰਦਾਸ਼ਤ ਕਰੇਗਾ। ਇਸ ਦੇ ਬਾਵਜੂਦ ਵੀ ਉਸ ਨੂੰ ਸਤਾਇਆ ਜਾਵੇਗਾ, ਉਸ ਨੂੰ ਕਈ ਤਕਲੀਫਾਂ ਦਿੱਤੀਆਂ ਜਾਣਗੀਆਂ, ਉਸ ਦੇ ਥੱਪੜ ਮਾਰੇ ਜਾਣਗੇ ਅਤੇ ਉਸ ਅੱਲਾਹ ਦੇ ਸੇਵਕ ਬਾਦਸ਼ਾਹ ਨੂੰ ਤੰਗ ਕੀਤਾ ਜਾਵੇਗਾ। ਪਰ ਉਹ ਆਪਣੇ ਮੂੰਹੋਂ ਉਫ ਨਹੀਂ ਕਰੇਗਾ। ਉਹ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਸਰ ਕਰੇਗਾ ਜਿਵੇਂ ਇੱਕ ਲੇਲੇ ਨੂੰ ਕੁਰਬਾਨੀ ਲਈ ਲੈ ਕੇ ਜਾਇਆ ਜਾ ਰਿਹਾ ਹੋਵੇ ਅਤੇ ਉਹ ਲੇਲਾ ਇਸ ਤਰ੍ਹਾਂ ਲੈ ਜਾਇਆ ਜਾ ਰਿਹਾ ਹੋਵੇ ਜਿੱਦਾਂ ਕਿ ਉਸ ਨੂੰ ਬਾਲ ਕੱਟਣ ਲਈ ਲੈ ਕੇ ਜਾਇਆ ਜਾ ਰਿਹਾ ਹੈ ਅਤੇ ਉਹ ਮੂੰਹੋਂ ਕੁਝ ਵੀ ਨਹੀਂ ਬੋਲਦਾ। ਇਸ ਤਰ੍ਹਾਂ ਉਹ ਅੱਲਾਹ ਦਾ ਸੇਵਕ, ਉਹ ਅੱਲਾਹ ਦਾ ਬੰਦਾ ਕਈ ਲੋਕਾਂ ਦੇ ਗੁਨਾਹਾਂ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਕਈ ਲੋਕਾਂ ਨੂੰ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਇਸ ਤੋਂ ਬਾਅਦ ਉੱਥੇ ਹੋਰ ਬਾਦਸ਼ਾਹ ਹੋਏ, ਪਰ ਉਹ ਬਾਦਸ਼ਾਹ ਬੁਰੇ ਕੰਮਾਂ ਵਿੱਚ ਫਸ ਗਏ ਅਤੇ ਅੱਲਾਹ ਤੋਂ ਨਹੀਂ ਡਰਦੇ ਸਨ ਅਤੇ ਉੱਥੇ ਦੇ ਲੋਕ, ਉਹਨਾਂ ਨੂੰ ਮੰਨਣ ਵਾਲੇ ਲੋਕ ਵੀ ਹਰ ਵੇਲੇ ਗੁਨਾਹ ਕਰਦੇ ਸਨ। ਇਸੇ ਵਜ੍ਹਾ ਕਰਕੇ ਜਿਵੇਂ ਈਸਾਈਆ ਨਬੀ ਨੇ ਦੱਸਿਆ ਸੀ ਕਿ ਉਸ ਅੱਲਾਹ ਨੂੰ ਮੰਨਣ ਵਾਲੇ ਮੁਲਕ ਦੇ ਬਾਦਸ਼ਾਹ ਨੇ ਇਸ ਮੁਲਕ ਉੱਤੇ ਹਮਲਾ ਕੀਤਾ ਅਤੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਕੈਦੀ ਬਣਾ ਲਿਆ ਅਤੇ ਬਾਕੀ ਸਾਮਾਨ ਨੂੰ ਆਪਣੇ ਨਾਲ ਲੈ ਗਿਆ। ਹੁਣ ਉਹ ਇਬਰਾਹੀਮ ਦੀ ਔਲਾਦ, ਉਹ ਸਾਰੇ ਲੋਕ ਇਹ ਸੋਚਦੇ ਸਨ ਕਿ ਕਦੋਂ ਅੱਲਾਹ ਦਾ ਸੇਵਕ, ਉਹ ਨੇਕ ਬਾਦਸ਼ਾਹ ਆਵੇਗਾ ਜੋ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਵੇਗਾ। ਅੱਲਾਹ ਨੂੰ ਮੰਨਣ ਵਾਲੇ ਮੁਲਕਾਂ ਵਿੱਚੋਂ ਇੱਕ ਵਾਰ ਇੱਕ ਮੁਲਕ ਦੇ ਬਾਦਸ਼ਾਹ ਨੇ ਯਰੂਸ਼ਲਮ ਸ਼ਹਿਰ ਉੱਪਰ, ਦਾਊਦ ਦੇ ਰਾਜੇ ਦੀ ਰਾਜਧਾਨੀ ਜਿੱਥੇ ਉਹ ਬੈਠਦਾ ਸੀ, ਯਰੂਸ਼ਲਮ ਉੱਪਰ ਆਪਣੀ ਸੈਨਾ ਲੈ ਕੇ ਹਮਲਾ ਕੀਤਾ। ਉੱਥੇ ਦੇ ਲੋਕਾਂ ਦਾ ਸਾਰਾ ਸਾਮਾਨ, ਸਾਰਾ ਖਜ਼ਾਨਾ ਲੁੱਟ ਲਿਆ ਅਤੇ ਉੱਥੇ ਦੇ ਕੁਝ ਲੋਕਾਂ ਨੂੰ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ। ਉਹਨਾਂ ਲੋਕਾਂ ਵਿੱਚੋਂ ਇੱਕ ਆਦਮੀ ਸੀ ਜਿਸ ਦਾ ਨਾਂ ਦਾਨੀਅਲ ਸੀ। ਆਪਣੇ ਮੁਲਕ ਲੈ ਕੇ ਜਾਣ ਤੋਂ ਬਾਅਦ ਉਸ ਬਾਦਸ਼ਾਹ ਨੇ ਹੋਰ ਕਈ ਨਵੇਂ ਬਾਦਸ਼ਾਹ ਬਣਾਏ, ਜਿਨ੍ਹਾਂ ਵਿੱਚੋਂ ਹਜ਼ਰਤ ਦਾਨੀਅਲ ਵੀ ਇੱਕ ਬਾਦਸ਼ਾਹ ਸੀ। ਵੱਡਾ ਬਾਦਸ਼ਾਹ ਹਜ਼ਰਤ ਦਾਨੀਅਲ ਨੂੰ ਬਹੁਤ ਪਸੰਦ ਕਰਦਾ ਸੀ ਕਿਉਂਕਿ ਬਾਕੀ ਰਾਜਿਆਂ ਵਿੱਚੋਂ ਸਿਰਫ ਦਾਨੀਅਲ ਹੀ ਇਮਾਨਦਾਰੀ ਨਾਲ ਕੰਮ ਕਰਦਾ ਸੀ। ਉਸ ਦੀ ਇਮਾਨਦਾਰੀ ਤੋਂ ਦੂਜੇ ਬਾਦਸ਼ਾਹ ਬਹੁਤ ਦੁਖੀ ਸਨ। ਉਹਨਾਂ ਨੇ ਦਾਨੀਅਲ ਨੂੰ ਫਸਵਾਉਣ ਦੀ ਬੜੀ ਕੋਸ਼ਿਸ਼ ਕੀਤੀ। ਉਹਨਾਂ ਵੱਡੇ ਬਾਦਸ਼ਾਹ ਨੂੰ ਕਿਹਾ ਕਿ ਇੱਕ ਨਵਾਂ ਕਾਨੂੰਨ ਬਣਾਓ ਜਿਸ ਵਿੱਚ ਜੋ ਅਗਰ ਕੋਈ ਤੁਹਾਡੀ ਇਬਾਦਤ ਨਹੀਂ ਕਰੇਗਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਕਾਨੂੰਨ ਨੂੰ ਬਣਾ ਕੇ ਉਸ ਉੱਪਰ ਆਪਣੇ ਦਸਤਖਤ ਕਰ ਦਿਓ। ਫਿਰ ਬਾਦਸ਼ਾਹ ਨੇ ਅਜਿਹਾ ਕਾਨੂੰਨ ਬਣਾ ਦਿੱਤਾ। ਇਸ ਤੋਂ ਬਾਅਦ ਉਹ ਛੋਟੇ ਰਾਜੇ ਇਕੱਠੇ ਹੋ ਕੇ ਦਾਨੀਅਲ ਦੇ ਘਰ ਗਏ ਜਿੱਥੇ ਦਾਨੀਅਲ ਅੱਲਾਹ ਦੀ ਇਬਾਦਤ ਕਰ ਰਿਹਾ ਸੀ। ਉਹਨਾਂ ਨੇ ਇਹ ਵੇਖਿਆ ਅਤੇ ਜਾ ਕੇ ਉਸ ਵੱਡੇ ਬਾਦਸ਼ਾਹ ਨੂੰ ਦੱਸ ਦਿੱਤਾ ਕਿ ਤੁਹਾਡਾ ਲਾਡਲਾ ਦਾਨੀਅਲ ਕਿਸੇ ਹੋਰ ਹੀ ਰੱਬ ਦੀ ਇਬਾਦਤ ਕਰ ਰਿਹਾ ਹੈ। ਬਾਦਸ਼ਾਹ ਨਹੀਂ ਸੀ ਚਾਹੁੰਦਾ ਕਿ ਦਾਨੀਅਲ ਨੂੰ ਸਜ਼ਾ ਦਿੱਤੀ ਜਾਵੇ, ਪਰ ਕਿਉਂਕਿ ਕਾਨੂੰਨ ਬਣ ਚੁੱਕਿਆ ਸੀ ਇਸ ਲਈ ਉਸਨੇ ਕਿਹਾ
ਕਿ ਮੇਰਾ ਹੁਕਮ ਨਾ ਮੰਨਣ ਕਰਕੇ ਦਾਨੀਏਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ ਜਾਵੇ। ਲੋਕਾਂ ਨੇ ਦਾਨੀਏਲ ਨੂੰ ਚੁੱਕ ਕੇ ਸ਼ੇਰਾਂ ਵਿੱਚ ਸੁੱਟ ਦਿੱਤਾ। ਬਾਦਸ਼ਾਹ ਨੇ ਸ਼ੇਰਾਂ ਦੇ ਪਿੰਜਰੇ ਦੇ ਬਾਹਰ ਇੱਕ ਵੱਡਾ ਪੱਥਰ ਰਖਵਾ ਦਿੱਤਾ ਤਾਂ ਜੋ ਦਾਨੀਏਲ ਬਾਹਰ ਨਾ ਆ ਸਕੇ। ਪਰ ਬਾਦਸ਼ਾਹ ਰਾਤ ਭਰ ਬੇਚੈਨ ਰਿਹਾ। ਸਵੇਰ ਹੁੰਦਿਆਂ ਹੀ ਉਹ ਸ਼ੇਰਾਂ ਵੱਲ ਗਿਆ ਅਤੇ ਆਵਾਜ਼ ਲਗਾਈ ਕਿ ਐ ਦਾਨੀਏਲ, ਕੀ ਤੈਨੂੰ ਤੇਰੇ ਰੱਬ ਨੇ ਬਚਾ ਲਿਆ ਹੈ? ਦਾਨੀਏਲ ਨੇ ਜਵਾਬ ਦਿੱਤਾ, ਹੇ ਬਾਦਸ਼ਾਹ, ਤੁਸੀਂ ਸਲਾਮਤ ਰਹੋ, ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਹੈ। ਮੇਰੇ ਅੱਲਾ ਨੇ ਇੱਕ ਫਰਿਸ਼ਤਾ ਭੇਜਿਆ ਜਿਸ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਹ ਮੈਨੂੰ ਨੁਕਸਾਨ ਨਾ ਪਹੁੰਚਾ ਸਕੇ। ਤਾਂ ਦਾਨੀਏਲ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ। ਜਦੋਂ ਬਾਹਰ ਕੱਢ ਕੇ ਵੇਖਿਆ ਤਾਂ ਦਾਨੀਏਲ ਦੇ ਸਰੀਰ ਉੱਪਰ ਇੱਕ ਵੀ ਜ਼ਖਮ ਨਹੀਂ ਸੀ। ਇਸ ਤੋਂ ਬਾਅਦ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਫੜ ਕੇ ਸ਼ੇਰਾਂ ਦੇ ਪਿੰਜਰੇ ਵਿੱਚ ਸੁੱਟ ਦਿੱਤਾ ਜਾਵੇ ਜਿਨ੍ਹਾਂ ਨੇ ਦਾਨੀਏਲ ਉੱਪਰ ਇਲਜ਼ਾਮ ਲਗਾਇਆ ਸੀ। ਜਿਵੇਂ ਹੀ ਉਹਨਾਂ ਨੂੰ ਸ਼ੇਰਾਂ ਵਿੱਚ ਸੁੱਟਿਆ ਗਿਆ ਤਾਂ ਸ਼ੇਰਾਂ ਨੇ ਉਹਨਾਂ ਨੂੰ ਧਰਤੀ ਉੱਪਰ ਲੱਗਣ ਤੋਂ ਪਹਿਲਾਂ ਹੀ ਨੋਚ ਲਿਆ। ਉਹ ਉਹਨਾਂ ਨੂੰ ਖਾ ਗਏ, ਇੱਥੋਂ ਤੱਕ ਕਿ ਸ਼ੇਰ ਉਹਨਾਂ ਦੀਆਂ ਹੱਡੀਆਂ ਵੀ ਚਬਾ ਗਏ। ਇਸ ਤੋਂ ਬਾਅਦ ਬਾਦਸ਼ਾਹ ਨੇ ਇੱਕ ਨਵਾਂ ਕਾਨੂੰਨ ਬਣਾ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਉਸ ਅੱਲਾ ਦੀ ਹੀ ਇਬਾਦਤ ਕਰਾਂਗੇ ਜਿਸ ਰੱਬ ਦੀ ਇਬਾਦਤ ਦਾਨੀਏਲ ਕਰਦਾ ਹੈ। ਉਹ ਸਦਾ ਰਹਿਣ ਵਾਲਾ ਸੱਚਾ ਰੱਬ ਹੈ ਅਤੇ ਬੇਸਹਾਰਿਆਂ ਦਾ ਸਹਾਰਾ ਹੈ ਅਤੇ ਉਸ ਰੱਬ ਦੀ ਰਿਆਸਤ ਅਤੇ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ। ਕੁਝ ਸਮੇਂ ਬਾਅਦ ਦਾਨੀਏਲ ਨੇ ਇੱਕ ਸੁਪਨਾ ਵੇਖਿਆ ਕਿ ਅੱਲਾ ਦਾ ਤਖਤ ਲੱਗਿਆ ਹੋਇਆ ਹੈ। ਉਸ ਤਖਤ ਦੇ ਆਲੇ ਦੁਆਲੇ ਬਹੁਤ ਸਾਰੇ ਫਰਿਸ਼ਤੇ ਖੜੇ ਹਨ। ਇਸ ਤੋਂ ਬਾਅਦ ਹਜ਼ਰਤ ਆਦਮ ਦੀ ਔਲਾਦ ਵਰਗਾ ਇੱਕ ਇਨਸਾਨ ਅਸਮਾਨ ਵਿੱਚੋਂ ਬੱਦਲਾਂ ਉੱਤੇ ਸਵਾਰ ਆ ਰਿਹਾ ਸੀ। ਫਿਰ ਅੱਲਾ ਨੇ ਉਸ ਨੂੰ ਸਾਰੇ ਅਧਿਕਾਰ ਦੇ ਦਿੱਤੇ ਅਤੇ ਹਰ ਭਾਸ਼ਾ ਅਤੇ ਹਰ ਕੌਮ ਦੇ ਲੋਕ ਉਸ ਦੇ ਅਧੀਨ ਹੋਣਗੇ। ਉਸ ਨੂੰ ਹਰ ਕੌਮ ਦੇ ਲੋਕਾਂ ਉੱਪਰ ਅਧਿਕਾਰ ਅਤੇ ਉਸ ਦਾ ਰਾਜ ਹੋਵੇਗਾ। ਉਸ ਦੀ ਰਿਆਸਤ ਅੰਤ ਤੱਕ ਰਹੇਗੀ। ਉਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ। ਇਸ ਤੋਂ ਕੁਝ ਸਾਲ ਬਾਅਦ ਅੱਲਾ ਨੇ ਹਜ਼ਰਤ ਇਬਰਾਹੀਮ ਦੀ ਔਲਾਦ ਨੂੰ ਆਜ਼ਾਦ ਕਰਵਾ ਦਿੱਤਾ ਅਤੇ ਉਹ ਆਪਣੇ ਮੁਲਕ ਵਿੱਚ ਵਾਪਸ ਚਲੇ ਗਏ। ਆਪਣੇ ਮੁਲਕ ਵਿੱਚ ਉਹ ਲੋਕ ਇੰਤਜ਼ਾਰ ਕਰਨ ਲੱਗੇ ਅਤੇ ਸੋਚਣ ਲੱਗੇ ਕਿ ਕਦੋਂ ਉਹ ਬਾਦਸ਼ਾਹ ਆਵੇਗਾ ਜਿਸ ਬਾਦਸ਼ਾਹ ਬਾਰੇ ਹਜ਼ਰਤ ਦਾਨੀਏਲ ਨੇ ਲਿਖਿਆ ਸੀ ਅਤੇ ਕਦੋਂ ਉਹ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ ਜਿਸ ਬਾਰੇ ਅੱਲਾ ਨੇ ਸਾਨੂੰ ਦੱਸਿਆ ਸੀ। ਇਹ ਕਹਾਣੀ ਹਜ਼ਰਤ ਈਸਾ ਅਲੈਹਿਸਸਲਾਮ ਦੇ ਜਨਮ ਬਾਰੇ ਹੈ। ਅੱਲਾ ਨੇ ਆਪਣਾ ਫਰਿਸ਼ਤਾ ਹਜ਼ਰਤ ਜਿਬਰਾਹੀਲ ਅਲੈਹਿਸਸਲਾਮ ਨੂੰ ਕੁਆਰੀ ਮਰੀਮ ਕੋਲ ਭੇਜਿਆ। ਜਦੋਂ ਹਜ਼ਰਤ ਜਿਬਰਾਹੀਲ ਅਲੈਹਿਸਸਲਾਮ ਕੁਆਰੀ ਮਰੀਮ ਅਲੈਹਿਸਸਲਾਮ ਕੋਲ ਗਏ ਅਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਇਹ ਔਰਤ ਮੁਬਾਰਕਾਂ, ਤਾਂ ਹਜ਼ਰਤ ਮਰੀਮ ਅਲੈਹਿਸਸਲਾਮ ਹਜ਼ਰਤ ਜਿਬਰਾਹੀਲ ਅਲੈਹਿਸਸਲਾਮ ਦੀ ਇਸ ਗੱਲ ਨੂੰ ਸੁਣ ਕੇ ਸਹਿਮ ਗਈ। ਹਜ਼ਰਤ ਜਿਬਰਾਹੀਲ ਅਲੈਹਿਸਸਲਾਮ ਨੇ ਕਿਹਾ ਕਿ ਤੁਸੀਂ ਡਰੋ ਨਾ, ਅੱਲਾ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ। ਅੱਲਾ ਤੁਹਾਡੇ ਪੱਖ ਵਿੱਚ ਹੈ। ਉਹ ਤੁਹਾਨੂੰ ਆਪਣੇ ਵੱਲੋਂ ਗਰਭਵਤੀ ਕਰੇਗਾ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ ਜਿਸ ਦਾ ਨਾਂ ਤੁਸੀਂ ਈਸਾ ਰੱਖਣਾ ਹੈ। ਉਹ ਇੱਕ ਮਹਾਨ ਵਿਅਕਤੀ ਹੋਵੇਗਾ ਜੋ ਆਪਣੇ ਪੁਰਖਾਂ ਦੇ ਰਾਜ ਨੂੰ ਸੰਭਾਲੇਗਾ ਅਤੇ ਉਸ ਦਾ ਰਾਜ ਹਮੇਸ਼ਾ ਰਹੇਗਾ। ਹਜ਼ਰਤ ਮਰੀਮ ਅਲੈਹਿਸਸਲਾਮ ਨੇ ਕਿਹਾ ਕਿ ਹੇ ਜਿਬਰਾਈਲ, ਮੈਂ ਕੁਆਰੀ ਹਾਂ, ਮੈਂ ਕਿਸ ਤਰ੍ਹਾਂ ਬੱਚੇ ਨੂੰ ਜਨਮ ਦੇ ਸਕਦੀ ਹਾਂ? ਤਾਂ ਹਜ਼ਰਤ ਜਿਬਰਾਹੀਲ ਅਲੈਹਿਸਸਲਾਮ ਨੇ ਕਿਹਾ ਕਿ ਤੁਸੀਂ ਗਰਭਵਤੀ ਹੋਵੋਗੇ ਅਤੇ ਤੁਸੀਂ ਇੱਕ ਪੁੱਤਰ ਨੂੰ ਜਨਮ ਦੇਵੋਗੇ ਅਤੇ ਇਹ ਅੱਲਾ ਦੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ। ਇਸ ਤੋਂ ਬਾਅਦ ਹਜ਼ਰਤ ਮਰੀਮ ਅਲੈਹਿਸਸਲਾਮ ਨੇ ਕਿਹਾ ਕਿ ਅੱਲਾ ਕਰੇ ਇਸੇ ਤਰ੍ਹਾਂ ਹੋਵੇ ਜਿਵੇਂ ਤੁਸੀਂ ਕਿਹਾ ਹੈ। ਮੈਂ ਅੱਲਾ ਦੀ ਨੌਕਰਾਨੀ ਹਾਂ। ਇਸ ਪਿੱਛੋਂ ਉਹ ਫਰਿਸ਼ਤਾ ਉੱਥੋਂ ਚਲਾ ਗਿਆ। ਜਦੋਂ ਹਜ਼ਰਤ ਈਸਾ ਅਲੈਹਿਸਸਲਾਮ ਦਾ ਜਨਮ ਹੋਇਆ ਤਾਂ ਪੂਰਬ ਤੋਂ ਕੁਝ ਲੋਕ ਚੱਲ ਪਏ ਜੋ ਤਾਰਿਆਂ ਨੂੰ ਵੇਖ ਕੇ ਉਹਨਾਂ ਦੀ ਪੜ੍ਹਾਈ ਕਰਦੇ ਸਨ। ਉਹ ਚਲਦੇ ਚਲਦੇ ਯਰੂਸ਼ਲਮ ਸ਼ਹਿਰ ਵਿੱਚ ਪਹੁੰਚ ਗਏ। ਉਹਨਾਂ ਉੱਥੇ ਆ ਕੇ ਲੋਕਾਂ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਜੋ ਨਵਾਂ ਰਾਜਾ ਪੈਦਾ ਹੋਇਆ ਹੈ। ਅਸੀਂ ਉਸ ਦੀ ਇੱਜ਼ਤ ਕਰਨਾ ਚਾਹੁੰਦੇ ਹਾਂ, ਉਸ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਉੱਥੇ ਦੇ ਲੋਕ ਇਹ ਸੁਣ ਕੇ ਬਹੁਤ ਹੈਰਾਨ ਹੋਏ ਤੇ ਉਹ ਲੋਕ ਫਿਰ ਚੱਲ ਪਏ ਇੱਕ ਖਾਸ ਤਾਰੇ ਦੇ ਪਿੱਛੇ ਪਿੱਛੇ। ਉਹ ਤਾਰਾ ਚਲਦੇ ਚਲਦੇ ਬੈਤੁਲਹਿਮ ਪਿੰਡ ਉੱਪਰ ਰੁਕ ਗਿਆ। ਉੱਥੇ ਪਹੁੰਚ ਕੇ ਉਹਨਾਂ ਲੋਕਾਂ ਨੇ ਹਜ਼ਰਤ ਈਸਾ ਨੂੰ ਬਹੁਤ ਸਾਰੇ ਤੋਹਫੇ ਭੇਂਟ ਕੀਤੇ। ਉਸ ਪਿੱਛੋਂ ਉਹ ਵਿਦਵਾਨ ਲੋਕ ਵਾਪਸ ਪੂਰਬ ਵੱਲ ਆ ਗਏ। ਇਸ ਤੋਂ ਬਾਅਦ ਹਜ਼ਰਤ ਈਸਾ ਹੌਲੇ ਹੌਲੇ ਵੱਡੇ ਹੁੰਦੇ ਗਏ। ਉਹ ਜਿਉਂ-ਜਿਉਂ ਵੱਡੇ ਹੁੰਦੇ ਗਏ ਉਵੇਂ ਹੀ ਹੋਰ ਅਕਲਮੰਦ ਹੁੰਦੇ ਗਏ। ਇਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਸਲਾਮ ਨਾਲ ਅੱਲਾ ਦਾ ਸਾਇਆ ਹਮੇਸ਼ਾ ਰਿਹਾ। ਹਜ਼ਰਤ ਈਸਾ ਦੀ ਤਬਲੀਗ ਤੋਂ ਪਹਿਲਾਂ ਅੱਲਾਹ ਤਾਲਾ ਨੇ ਇੱਕ ਬੰਦਾ ਭੇਜਿਆ ਜਿਸ ਦਾ ਨਾਂ ਹਜ਼ਰਤ ਯਾਹਿਆ ਸੀ। ਹਜ਼ਰਤ ਯਾਹਿਆ ਲੋਕਾਂ ਵਿੱਚ ਤਬਲੀਗ ਕਰਦੇ ਸਨ ਕਿ ਤੁਸੀਂ ਲੋਕ ਅੱਲਾ ਤੋਂ ਆਪਣੇ ਗੁਨਾਹਾਂ ਦੀ ਤੌਬਾ ਕਰੋ ਕਿਉਂ ਜੋ ਅੱਲਾ ਦਾ ਬਾਦਸ਼ਾਹ ਨਜ਼ਦੀਕ ਹੈ। ਹਜ਼ਰਤ ਯਾਹਿਆ ਲੋਕਾਂ ਨੂੰ ਪਾਕ ਗੁਸਲ ਦਿੰਦੇ ਸਨ
ਜੋ ਲੋਕ ਗੁਨਾਹਾਂ ਦੀ ਤੋਬਾ ਕਰ ਰਹੇ ਸਨ। ਹਜ਼ਰਤ ਯਾਹੀਆ ਕੋਲ ਧਰਮ ਦੇ ਕੁਝ ਆਗੂ ਆਏ ਤੇ ਹਜ਼ਰਤ ਯਾਹੀਆ ਨੇ ਉਹਨਾਂ ਨੂੰ ਕਿਹਾ ਕਿ ਇਹ ਸੱਪ ਦੇ ਬੱਚਿਓ, ਤੁਸੀਂ ਕਦੋਂ ਤੱਕ ਅੱਲਾ ਦੇ ਅਜ਼ਾਬ ਕੋਲੋਂ ਬਚੋਗੇ? ਤੁਸੀਂ ਹਾਲੇ ਤੱਕ ਵੀ ਇਹੀ ਸੋਚਦੇ ਹੋ ਕਿ ਅਸੀਂ ਇਬਰਾਹੀਮ ਦੀ ਔਲਾਦ ਵਿੱਚੋਂ ਹਾਂ। ਤੁਸੀਂ ਨਹੀਂ ਜਾਣਦੇ ਕਿ ਅੱਲਾ ਤਾਲਾ ਕਿਸੇ ਵਿੱਚੋਂ ਵੀ ਇਬਰਾਹੀਮ ਦੀ ਔਲਾਦ ਪੈਦਾ ਕਰ ਸਕਦਾ ਹੈ। ਅੱਲਾ ਤਾਲਾ ਇਹਨਾਂ ਪੱਥਰਾਂ ਵਿੱਚੋਂ ਵੀ ਇਬਰਾਹੀਮ ਦੀ ਔਲਾਦ ਪੈਦਾ ਕਰ ਸਕਦਾ ਹੈ। ਉਸ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ ਕਿ ਇਹ ਉਹੀ ਬਾਦਸ਼ਾਹ ਹੈ ਜਿਸ ਬਾਰੇ ਅੱਲਾ ਤਾਲਾ ਨੇ ਸਾਨੂੰ ਦੱਸਿਆ ਹੈ। ਇਹੋ ਹੀ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਨਬੀ ਹੈ ਜਿਸ ਬਾਰੇ ਅੱਲਾ ਤਾਲਾ ਨੇ ਸਾਨੂੰ ਦੱਸਿਆ ਹੈ। ਪਰ ਹਜ਼ਰਤ ਯਾਹੀਆ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਉਹ ਨਬੀ ਨਹੀਂ ਹਾਂ, ਉਹ ਤਾਂ ਮੇਰੇ ਬਾਅਦ ਵਿੱਚ ਆਉਣ ਵਾਲਾ ਹੈ। ਮੈਂ ਤਾਂ ਪਾਣੀ ਨਾਲ ਗੁਸਲ ਦਿੰਦਾ ਹਾਂ, ਪਰ ਉਹ ਅੱਲਾ ਤਾਲਾ ਦੀ ਪਾਕ ਰੂਹ ਦੇ ਨਾਲ ਅੱਗ ਨਾਲ ਗੁਸਲ ਦੇਵੇਗਾ। ਉਹ ਇੰਨਾ ਪਾਕ ਹੈ ਕਿ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਕਾਬਿਲ ਨਹੀਂ। ਹਜ਼ਰਤ ਯਾਹੀਆ ਇੱਕ ਦਿਨ ਦਰਿਆ ਦੇ ਕਿਨਾਰੇ ਉੱਤੇ ਕੁਝ ਲੋਕਾਂ ਨੂੰ ਗੁਸਲ ਦੇ ਰਹੇ ਸਨ ਕਿ ਹਜ਼ਰਤ ਈਸਾ ਅਲੈਹਿਸਲਾਮ ਉੱਥੇ ਆ ਗਏ। ਉਹਨਾਂ ਨੇ ਹਜ਼ਰਤ ਯਾਹੀਆ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਪਾਕ ਗੁਸਲ ਦਿਓ। ਹਜ਼ਰਤ ਯਾਹੀਆ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਕਿਹਾ ਕਿ ਮੈਂ ਇਸ ਕਾਬਿਲ ਨਹੀਂ ਕਿ ਤੁਹਾਨੂੰ ਪਾਕ ਗੁਸਲ ਦੇਵਾਂ। ਪਰ ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਨਹੀਂ, ਅੱਲਾ ਤਾਲਾ ਦੀ ਇੱਛਾ ਨੂੰ ਪੂਰੀ ਕਰਨ ਲਈ ਤੁਸੀਂ ਮੈਨੂੰ ਗੁਸਲ ਦਿਓਗੇ। ਹਜ਼ਰਤ ਯਾਹੀਆ ਨੇ ਕਿਹਾ ਕਿ ਠੀਕ ਹੈ। ਹਜ਼ਰਤ ਯਾਹੀਆ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਪਾਕ ਗੁਸਲ ਦਿੱਤਾ ਤੇ ਅਸਮਾਨ ਵਿੱਚੋਂ ਇੱਕ ਘੁੱਗੀ ਦੀ ਸ਼ਕਲ ਵਿੱਚ ਪਾਕ ਰੂਹ ਹਜ਼ਰਤ ਈਸਾ ਅਲੈਹਿਸਲਾਮ ਦੇ ਮੋਢੇ ਉੱਪਰ ਆ ਕੇ ਬੈਠ ਗਈ। ਹਜ਼ਰਤ ਈਸਾ ਦੇ ਬਾਰੇ ਅਸਮਾਨ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਹੈ ਜਿਸ ਕੋਲੋਂ ਮੈਂ ਬਹੁਤ ਖੁਸ਼ ਹਾਂ। ਕੁਝ ਦਿਨਾਂ ਬਾਅਦ ਹਜ਼ਰਤ ਯਾਹੀਆ ਤੇ ਉਹਨਾਂ ਦੇ ਚੇਲੇ ਖੜੇ ਸਨ ਕਿ ਹਜ਼ਰਤ ਈਸਾ ਅਲੈਹਿਸਲਾਮ ਉੱਥੋਂ ਦੀ ਲੰਘ ਰਹੇ ਸਨ। ਹਜ਼ਰਤ ਯਾਹੀਆ ਨੇ ਜ਼ੋਰਦਾਰ ਆਵਾਜ਼ ਨਾਲ ਕਿਹਾ ਕਿ ਇਹ ਅੱਲਾ ਦਾ ਲੇਲਾ ਹੈ ਜਿਹੜਾ ਸਾਰੇ ਲੋਕਾਂ ਦੇ ਗੁਨਾਹਾਂ ਨੂੰ ਆਪਣੇ ਉੱਪਰ ਚੁੱਕ ਲਵੇਗਾ। ਇਹ ਸੁਣ ਕੇ ਹਜ਼ਰਤ ਯਾਹੀਆ ਦੇ 2 ਸ਼ਾਗਿਰਦ ਉਹਨਾਂ ਦੇ ਪਿੱਛੇ ਚਲੇ ਗਏ। ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਇੱਕ ਝੀਲ ਦੇ ਕੋਲ ਇੱਕ ਘਰ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ। ਲੋਕ ਦੂਰੋਂ ਦੂਰੋਂ ਉਹਨਾਂ ਦੀ ਸਿੱਖਿਆ ਸੁਣਨ ਲਈ ਉੱਥੇ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਧਾਰਮਿਕ ਆਗੂ ਵੀ ਸਨ। ਬਹੁਤ ਹੀ ਜਲਦੀ ਉਹ ਸਿੱਖਿਆ ਦੇਣ ਵਾਲੀ ਜਗ੍ਹਾ ਜਿੱਥੇ ਹਜ਼ਰਤ ਈਸਾ ਧਰਮ ਦਾ ਪ੍ਰਚਾਰ ਕਰ ਰਹੇ ਸਨ, ਉਹ ਜਗ੍ਹਾ ਪੂਰੀ ਤਰ੍ਹਾਂ ਭਰ ਗਈ। ਉਹ ਕਮਰਾ ਪੂਰੀ ਤਰ੍ਹਾਂ ਭਰ ਗਿਆ, ਇੱਥੋਂ ਤੱਕ ਕਿ ਉਸ ਦੇ ਬਾਹਰ ਵੀ ਕੋਈ ਖਾਲੀ ਜਗ੍ਹਾ ਨਾ ਰਹੀ। ਇਸ ਤੋਂ ਬਾਅਦ 4 ਲੋਕ ਇੱਕ ਅਪਾਹਜ ਇਨਸਾਨ ਨੂੰ ਲੈ ਕੇ ਉੱਥੇ ਆਏ, ਪਰ ਉਹ ਹਜ਼ਰਤ ਈਸਾ ਤੱਕ ਨਾ ਪੁੱਜ ਸਕੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਨੇ ਛੱਤ ਵਿੱਚ ਇੱਕ ਸੁਰਾਖ ਕੀਤਾ ਜੋ ਬਿਲਕੁਲ ਹਜ਼ਰਤ ਈਸਾ ਦੇ ਸਿਰ ਉੱਪਰ ਸੀ। ਫਿਰ ਉਹਨਾਂ ਨੇ ਉਸ ਅਪਾਹਜ ਆਦਮੀ ਨੂੰ ਉਸ ਦੀ ਚਟਾਈ ਸਮੇਤ ਹੇਠਾਂ ਕਰ ਦਿੱਤਾ। ਹਜ਼ਰਤ ਈਸਾ ਨੇ ਉਸ ਦਾ ਵਿਸ਼ਵਾਸ ਵੇਖਿਆ ਅਤੇ ਉਸ ਅਪਾਹਜ ਇਨਸਾਨ ਨੂੰ ਕਿਹਾ ਕਿ ਮੇਰੇ ਬੱਚੇ, ਤੁਹਾਡੇ ਸਾਰੇ ਗੁਨਾਹ ਮਾਫ ਹੋ ਗਏ ਹਨ। ਜੋ ਧਾਰਮਿਕ ਆਗੂ ਉੱਥੇ ਬੈਠੇ ਸਨ ਉਹ ਆਪਸ ਵਿੱਚ ਸੋਚਣ ਲੱਗੇ ਕਿ ਇਹ ਕੌਣ ਹੈ? ਇਹ ਤਾਂ ਕੁਫਰ ਹੈ। ਅੱਲਾਹ ਤੋਂ ਇਲਾਵਾ ਹੋਰ ਕੌਣ ਗੁਨਾਹ ਮਾਫ ਕਰ ਸਕਦਾ ਹੈ? ਹਜ਼ਰਤ ਈਸਾ ਸਮਝ ਗਏ ਸਨ ਕਿ ਉਹ ਕੀ ਸੋਚ ਰਹੇ ਹਨ। ਇਸ ਲਈ ਉਹਨਾਂ ਨੇ ਕਿਹਾ, ਤੁਸੀਂ ਦੱਸੋ ਕਿ ਇਸ ਇਨਸਾਨ ਨੂੰ ਇਹ ਕਹਿਣਾ ਆਸਾਨ ਹੈ ਕਿ ਤੇਰੇ ਗੁਨਾਹ ਮਾਫ ਹੋ ਗਏ ਹਨ, ਜਾਂ ਇਹ ਕਿ ਉੱਠ ਖੜਾ ਹੋ, ਆਪਣੀ ਚਟਾਈ ਚੁੱਕ ਕੇ ਘਰ ਚਲਾ ਜਾ। ਮੈਂ ਤੁਹਾਨੂੰ ਸਬੂਤ ਦੇ ਸਕਦਾ ਹਾਂ ਕਿ ਮੇਰੇ ਕੋਲ ਗੁਨਾਹਾਂ ਨੂੰ ਮਾਫ ਕਰਨ ਦਾ ਅਧਿਕਾਰ ਹੈ। ਇਸ ਲਈ ਹਜ਼ਰਤ ਈਸਾ ਨੇ ਉਸ ਅਪਾਹਜ ਇਨਸਾਨ ਨੂੰ ਕਿਹਾ, ਉੱਠੋ, ਖੜੇ ਹੋਵੋ ਅਤੇ ਆਪਣੇ ਘਰ ਚਲੇ ਜਾਵੋ। ਉਹ ਅਪਾਹਜ ਆਦਮੀ ਉੱਠਿਆ ਅਤੇ ਕੁੱਦਦਾ ਹੋਇਆ ਆਪਣੀ ਚਟਾਈ ਇਕੱਠੀ ਕਰਕੇ ਹੈਰਾਨ ਹੋਈ ਭੀੜ ਵਿੱਚੋਂ ਲੰਘ ਗਿਆ। ਲੋਕ ਹੈਰਾਨ ਹੋ ਕੇ ਉਸ ਵੱਲ ਵੇਖ ਰਹੇ ਸਨ ਅਤੇ ਅੱਲਾ ਦੀ ਪ੍ਰਸ਼ੰਸਾ ਕਰ ਰਹੇ ਸਨ ਕਿ ਉਹਨਾਂ ਨੇ ਪਹਿਲਾਂ ਅਜਿਹਾ ਨਹੀਂ ਸੀ ਵੇਖਿਆ।